ਐ ਬੈਠੀ ਆ ਉਹਦੇ ਬੱਚੇ ਇਦਾਂ ਕਰੀ ਜੇ ਤੇਰੀ ਤਸਵੀਰਾਂ ਲੈਣ ਲੱਗਾ ਆ ਉਹ ਉਹਦੇ ਬੱਚੇ ਜਵਾਨ ਆ। ਇਹ ਤੂੰ ਹਾਂ ਕੰਮ ਕੀ ਕਰਦਾ ਯਾਰ ਹੋਇਆ ਗੈਸ ਬੰਦ ਕਰ ਦੇ ਕਿਹੜੀ ਲਾਈਟ? ਆ ਲਾਈਟ ਬੰਦ ਉਹ ਨਹੀਂ ਸਾਨੂੰ ਨਹੀਂ ਪਤਾ ਬਾਬੇ ਨੂੰ ਮੁੜ ਕੇ ਕਿ ਲੋਕ ਕਹਿਣ ਵੀ ਸਿਆਣਾ ਪੈਣਾ ਕਿਦਾਂ ਦੀਆਂ ਕਰਦਾ ਤਾਂ ਲੱਗਿਆ ਹੈ। ਨਹੀਂ ਹੁਣ ਗੱਲ ਚੱਲ ਜਾਣੀ ਹੁਣ ਇੰਡੀਆ ਗਿਆ ਜ਼ਰੂਰ ਅੰਦਰ ਪਾਉਂਗਾ ਕੋਈ ਨਹੀਂ। ਉਹ ਨਹੀਂ ਬਾਬਾ ਮੈਨੂੰ ਤੇਰੇ ਤੇ ਵਾਲ ਕੇ ਚੈੱਕ ਕਰਾਤਾ ਯਾਰ ਬਾਬਾ ਤੈਨੂੰ ਮੇਰੇ ਤੇ ਇੰਨਾ ਵੀ ਭਰੋਸਾ ਨਹੀਂ ਹੈਗਾ। ਉਹਨੇ ਨਹੀਂ ਬੋਲਣਾ ਨਾ ਬੋਲੇ ਆ ਯਾਰ ਤੂੰ ਚੰਗਾ ਕਿਹਾ ਬੋਲੇ ਅਸਲ ਇਹਦਾ ਤਾਂ ਤਾਏ ਫਤਿਹ ਦਾ ਜੁੱਟ ਸੀਗਾ। ਉਹ ਇਹਨੂੰ ਬੰਦ ਕਰਦਾ ਫੇਰ ਜਦੋਂ ਕਿਤੇ ਕਮੇਗਾ ਫੇਰ ਕਰ ਦਾਂਗੇ ਕੰਮ ਨਹੀਂ ਬੰਦ ਹੀ ਆ ਤਾਂ ਕੋਈ ਨਹੀਂ ਕੋਈ ਐਸੀ ਗੱਲ ਨਹੀਂ। ਜਿਹੜੀ ਗੱਲ ਕਿਉਂ ਨਾ ਅਸਲ ਹਾਂ ਤਾਏ ਨਾਲ ਸੀ ਪੂਰਾ ਤਾਏ ਨਾਲ ਬਹੁਤ ਜੋੜ ਸੀ। ਲੇਬੀਆ ਚ ਅੱਛਾ ਲੇਬੀਆ ਉਹ ਫਤਿਹ ਹੁੰਦਾ ਸੀ ਫਤਿਹ ਦੀ ਜਿਹੜੀ ਕੋਈ ਪੈਂਟ ਪਾੜੀ ਹੋਈ ਥੱਲੇ ਲੱਗ ਖਲਾਰ ਯਾਰ ਉਹਦੇ ਵੇਚ ਜਾਵੇ ਰੱਸੀਆਂ ਪਾ ਕੇ ਅਸੀਂ ਤੇ ਮੇਰੇ ਮਾਸ਼ਾ ਦਾ ਆਉਣੀ ਨਾ ਕੋਈ ਘੰਟਾ ਪਾਉਂਦੇ ਰਹੇ ਸੀ ਵੀ ਡਾਂਗਰੀ ਹੁੰਦੀ ਉਦੋਂ ਮੈਨੂੰ ਡਾਂਗਰੀ ਦਿੱਤੀ ਉਹਨਾਂ ਨੇ। ਮੈਂ ਉਹ ਸਿਰ ਤੋਂ ਪੈਰਾਂ ਤੱਕ ਜਿਹੜੀ ਆਉਂਦੀ ਆ। ਕੋਈ ਹੋਈ ਜਾਂਦਾ ਪੈਰਾਂ ਤੱਕ। ਅੱਛਾ ਡਾਕੀਏ ਜੇ ਬਣਾਤੇ ਫਿਰ ਤਾਂ ਤੁਹਾਨੂੰ ਇੱਥੇ ਸਾਈ ਬੂਟ ਹੁੰਦੇ ਆ ਉਹਦੇ। ਅੱਛਾ ਉਹ ਅਸੀਂ ਕੰਮ ਕਰਦੇ ਹੁੰਦੇ ਸੀ ਸੰਗੇ ਮਾਮਾ ਚੀਜ਼ਦੇ ਹੁੰਦੇ ਸੀ। ਅੱਛਾ ਰਕਾਮ ਕਹਿੰਦੇ ਆ ਅਰਬੀ ਜ਼ਬਾਨ ਜਿਹਨੂੰ ਰਕਾਮ ਕਹਿੰਦੇ ਆ ਨਾ। ਅੱਛਾ ਵਿੱਚ ਹੁੰਦਾ ਸੀ ਹਲਕਾ ਨਾਲ ਮੋਹ ਰੇੜਾ ਖਿੱਚੇ ਨੂੰ ਮੈਂ ਹੋਰ ਕਿਹੜਾ ਤੇ ਬੀਜ ਪੜਿਆ ਸੀ ਰੇੜਾ ਖਿੱਚਣ ਨੂੰ ਮੈਂ ਤਗੜਾ ਸੀ ਜਿੰਨਾ ਮਰਜ਼ੀ ਪੱਥਰ ਲਾਦੇ ਮੈਨੂੰ ਮੋੜੇ ਜੋੜ ਦੇਣਾ ਮੈਂ ਲੈ ਜਾਣਾ ਜਾਨ ਸੀ ਨਾ। ਅੱਛਾ ਉਦੋਂ ਪੈਂਟ ਵੀ ਧੁੰਨੀ ਤੋਂ ਉੱਪਰ ਬੰਨ੍ਹਦੇ ਹੁੰਦੇ ਸੀ। ਚਾਚਾ ਉਹ ਸਿੱਕੇ ਮੋਚੇ ਵਾਲੀ ਤਾਂ ਗੱਲ ਸੁਣਾ ਰਿਹਾ ਯਾਰ ਕੋਈ ਗੱਲ ਕਰਨੇ ਦੀ ਹੈ ਟੀਕਾ ਮੋਚੀ ਭਲਵਾਨ ਰਹਿਣਾ ਉਹ ਗੱਲ ਨਹੀਂ ਬਾਬਾ ਸੁਣਾਦਾ ਉਹ ਤਾਂ ਗੱਲ ਹੈ ਕਿਹੜੀ ਆ? ਦਾਵਤ ਉਹ ਦਾਵਤ ਸੁਣ ਲਈ ਹੈ। ਮੈਨੂੰ ਪਤਾ ਹੀ ਲੱਗਦਾ ਮੋਰੇ ਲਾ ਕੇ ਪਾ ਦਿੰਦਾ ਉਹ ਆਪਦੀ ਜ਼ਮੀਨੀ ਵਾਲੀ ਗੱਲ ਸੁਣਾਈ ਆਪਦੀ ਜ਼ਮੀਨੀ ਵਾਲੀ ਲੰਮੀ ਆ ਪੂਰੀ 2 ਘੰਟਿਆਂ ਦੀ ਸੁਣਾ ਦੇ ਜਿਹੜੀ ਜੇਨਰ ਭਰੀ ਦੀ ਆ ਉਹ ਪੂਰੀ ਰਾਤ ਦੀ ਆ ਉਹ ਗੱਲਾਂ ਕਿਹੜੀ ਗੱਲ? ਉਹ ਗੱਲਾਂ ਬਹੁਤ ਆ ਯਾਰ ਯਾਰ ਫਿਰ ਬਾਬੇ ਕੋਲ ਟਾਈਮ ਲੈਣੇ 2 ਘੰਟਿਆਂ ਦਾ। ਮੇਰੇ ਹੁੰਦਿਆਂ ਲਿਓ ਫਿਰ ਸੁਣਾ ਦੂੰਗਾ। ਅੱਛਾ ਦਾਵਤ ਵਾਲੀ ਸੁਣ ਲਈ। ਆ ਦਾਵਤ ਵਾਲੀ ਸੁਣ। ਬਾਹਰ ਲੱਗਿਆ ਸੀ ਪੂਰਾ ਆਪਣਾ ਡਾਕਟਰ ਆਇਆ ਸੀ ਲਾਹੌਰ ਵਾਲਾ। ਉਹ ਕਹਿੰਦਾ ਬਾਬਾ ਯਾਰ ਪੱਲਾ ਜਿਹਾ ਸਾਦਾ ਜਿਹਾ ਇਹ ਇਹਦੇ ਬੜੀ ਇਹਦੇ ਵਿੱਚ ਕੁਝ ਹੋਰ ਆ ਉਦਣ ਜਦੋਂ ਬਾਲੀ ਮਾਰੀ ਸੀ ਉਦਣ ਵੀ ਭੇਜਿਆ ਸੀ ਹਾਜੀ ਸਾਹਿਬ ਨੇ ਕਿ ਯਾਰ ਰਾਤ ਨਹੀਂ ਲੰਘਣੀ ਹਾਜੀ ਸਾਹਿਬ ਨੂੰ ਲੈ ਕੇ ਆਓ। ਤੇਰੇ ਵੱਲ ਭੇਜਿਆ ਸੀ। ਇਹਨੇ ਯਾਰ ਇਹ ਮੇਰੀ ਜਾਨ ਨਹੀਂ ਛੱਡ ਰਿਹਾ ਇਹਨੇ ਮੈਨੂੰ ਨੇ ਅੰਦਰ ਲਵਾਉਣਾ ਹੋਰ ਗੱਲ ਕੋਈ ਨਹੀਂ। ਮੈਨੂੰ ਅੱਲਾ ਦੀ ਕਸਮ ਕਈ ਕਹਿੰਦੇ ਤੇਰਾ ਕੰਮ ਕਰ ਕਹਿੰਦਾ ਕੱਢ ਦੇਣਾ। ਕਿਸਾਨਾਂ ਤਾਂ ਮਨ ਕਰੇ ਜਾਂ ਮਲੀਵਰ ਮਾਨ ਚਲੇ ਜਾ ਉਹ ਜਦੋਂ ਤੇਰਾ ਕੰਮ ਕਰੂ ਬਰਮਾਨ ਨਹੀਂ ਆਪਾਂ ਨਹੀਂ ਜਾਣਾ। ਗਾਣਾ ਤਾਂ 5 ਸਾਲ ਕੱਢ ਦੇ। ਮੈਂ ਗਿਆ ਨਾ ਹਾਂ ਮੈਂ ਆਪਣੇ ਜਫਰ ਨਾਲ ਜਾਣਾ ਹੋਰ ਕਿਸੇ ਨਾਲ ਨਹੀਂ ਜਾਣਾ ਜਾਂ ਜਫਰ ਨਾਲ ਗਿਆ ਮੈਂ ਇਕੱਲੇ ਨੇ ਤਾਂ ਚਲੇ ਜਾਣਾ ਪਰ ਨਾਲ ਨਹੀਂ ਕਿਸੇ ਨੂੰ ਵੀ ਜਾਣਾ। ਬਸ ਠੀਕ ਇਹ ਨਾਲ ਵਾਲੇ ਨੇ ਫਸਾਣਾ। ਨਾਲ ਵਾਲੇ ਇਦਾਂ ਦੇ ਕੋਈ ਇੱਜ਼ਤ ਕਰਦੇ ਨਾ ਤੇ ਫਸ ਜਾਂਦਾ ਸਿਆਣਾ ਬੰਦਾ। ਉਹ ਕੋਈ ਹੈਗੇ ਸੀ ਨਾ ਆਪਣੇ ਪਿਓ ਪੋਸੀ 2 ਸਿੱਖ ਅੱਛਾ ਉਹ ਕੋਈ ਨਾ ਕਰੀ ਚੱਲਦੀ ਆ। ਪਿਓ ਜਵਾਨ ਹੀ ਰੰਦਾ ਹੋ ਗਿਆ। ਪਿਓ ਜਵਾਨ ਹੀ ਰੰਦਾ ਹੋ ਗਿਆ ਪੁੱਤ ਵੀ ਉਹਦਾ ਜਵਾਨ ਸੀ। ਅੱਛਾ ਐਦਾਂ ਦੀਆਂ ਗੱਲਾਂ ਸੁਣ ਕੇ ਤਾਂ ਖੁਸ਼ ਰਹਿੰਦੇ ਆ। ਹਾਂ ਪੁੱਤ ਵੀ ਉਹਦਾ ਜਵਾਨ ਸੀ 2 ਜਣੇ। ਅੱਛਾ ਪੁੱਤ ਕਹਿਣ ਲੱਗਾ ਯਾਰ ਬਾਪੂ ਆ ਕਿ ਹਾਂ ਆਪਾਂ ਇੱਥੋਂ ਕਿਤੇ ਚਲੇ ਜਾਈਏ ਇੱਥੋਂ। ਹਾਂ ਉਹ ਕਹਿੰਦਾ ਕਿਉਂ ਆਪਣਾ ਭੂੰ ਭਾਂਡਾ ਜ਼ਮੀਨ ਚੌਧਰ ਆਪਣੀ ਸਰਦਾਰੀ ਆਪਣੀ। ਹਾਂ ਉਹ ਕਹਿੰਦਾ ਨਹੀਂ ਬਾਪੂ ਇਸ ਗੱਲ ਤੋਂ ਨਹੀਂ ਕਹਿੰਦਾ ਵੀ ਜੇ ਕੋਈ ਇੱਥੇ ਵਾਰਦਾਤ ਹੋ ਗਈ ਨਾ ਆਪਣਾ ਹੀ ਲੱਗਣਾ ਹਾਂ ਵੀ ਨਾ ਸਾਡਾ ਹੀ ਲੱਗਣਾ। ਇਹ ਤਾਂ ਹੈ ਆਪ ਛੜੇ ਆ ਨਾ ਦੋਨੇ। ਛੜਾ ਬੁੜਾ ਵੀ ਜਵਾਨ ਆ ਮੁੰਡਾ ਵੀ ਜਵਾਨ। ਉਹ ਕਹਿੰਦਾ ਕਰਦੇ ਕਰਾਉਂਦੇ ਚਲੇ ਗਏ ਤੇ ਕਿਤੇ ਕੱਟ ਗਿਆ ਹੋਇਆ ਤੇ ਜੱਟੀਆਂ ਕਾਠੀਆਂ ਤੁਰੀਆਂ ਜਾਣ ਇਸ ਵੇਲੇ ਤੁਰੀਆਂ ਜਾਣ ਤਾਂ ਬੁੜੇ ਨੇ ਕੀਤਾ ਕਿ ਸਲਾਤਾ ਦੁੱਧੀ ਸ਼ਰਾਰਤ ਕਰਤੀ ਹੈ ਜੱਟੀ। ਅੱਛਾ ਉਹ ਜੱਟੀ ਪੈ ਗਈ ਨਾਲ ਜੱਟ ਤੇ ਉਹਨੇ ਫੜ ਦੇ ਬੁੜੇ ਨੇ ਗੇੜਾ ਦਿੱਤਾ ਗੇੜਾ ਦੇ ਕੇ ਮੁੰਡਾ ਫੜ ਲਿਆ ਢਾ ਲਿਆ ਦੇ ਮੁੰਡੇ ਦੇ ਇੱਧਰ ਪੈਂਦੇ ਦੇ ਮੁੰਡੇ ਦੇ ਇੱਧਰ। ਉਹ ਜੱਟੀ ਜੱਟ ਇਨਸਾਫ ਵਾਲੇ ਬੰਦੇ ਸੀ ਕਹਿੰਦੇ ਸ਼ਾਇਦ ਉਹ ਸਰਦਾਰ ਜੀ ਇਹ ਕੀ ਗੱਲ ਕਰਦੇ ਬਈ। ਕਹਿੰਦਾ ਯਾਰ ਤੂੰ ਛੇੜਿਆ ਤੂੰ ਕੁੱਟਣ ਮੁੰਡੇ ਨੂੰ ਡਿਆ। ਉਹ ਕਹਿੰਦਾ ਨਹੀਂ ਜੀ
ਗੱਲ ਕਰੀ ਮੁੱਕ ਮੁਕਾ ਕੇ ਕਰੀ ਜਦੋਂ ਉਹਨੇ ਗਾਂ ਗਏ ਤਾਂ ਇੱਕ ਉਹਦਾ ਸਿੱਖ ਦਾ ਮੁੰਡੇ ਦਾ ਯਾਰ ਕਹਿੰਦਾ ਯਾਰ ਕਹਿੰਦਾ ਤੂੰ ਤਾਂ ਬੜਾ ਠੀਕ ਠਾਕ ਤੇ ਤੇਰੇ ਦੇ ਤਾਂ ਇਹ ਗੱਲ ਨਹੀਂ ਸੀ ਪੈਂਦੀ ਹਾਂ ਤੂੰ ਕੀ ਕੀਤਾ ਉਹ ਕਹਿੰਦਾ ਯਾਰ ਕੀਤੀ ਤਾਂ ਬਾਪੂ ਨਹੀਂ ਸੀ ਪਰ ਕਰਨੀ ਬਾਪੂ ਦੀ ਕੀਤੀ ਝੱਲਣੀ ਪੈਂਦੀ ਹੈ ਕਹਿੰਦਾ ਕੁੱਟ ਮੈਂ ਬਾਪੂ ਨੇ ਜਦ ਇਹ ਤੇ ਕੀਤੀ ਮੈਨੂੰ ਵੀ ਬਾਪੂ ਨੇ ਵੀ ਮੈਨੂੰ ਕੁੱਟਿਆ ਉਹਨਾਂ ਨੇ ਵੀ ਮੈਨੂੰ ਕੁੱਟਿਆ ਇਹ ਗੱਲ ਆ ਭਾਈ ਆ ਫੇਰ ਮਤਲਬ ਇੰਨਾ ਹੈਗਾ ਇੱਕ ਗੱਲ ਉਹਨਾਂ ਦੀ ਹੈਗੀ ਅਸਲ ਨਹੀਂ ਗੱਪ ਉਹਨਾਂ ਨੇ ਸੁਣਾਈ ਜੀ ਕੁਝ ਹਾਂ ਨਹੀਂ ਰਾਜੀ ਤੇਰੇ ਤੋਂ ਬਹੁਤ ਹੋਇਆ ਰਾਜੀ ਤਾਂ ਬਹੁਤ ਆ ਤੇਰੇ ਤੋਂ ਕਿਤੇ ਢਿੱਡੋਂ ਨਾਰਾਜ਼ ਹੀ ਨਾ ਹੋਣ ਮੈਨੂੰ ਕਿਤੇ ਫੇਰ ਉੱਥੇ ਜਾ ਕੇ ਕਈ ਪਾਸੇ ਨਹੀਂ ਉਹ ਸਰਦਾਰ ਸਾਡੇ ਪਿੰਡ ਦੇ ਬੜੇ ਦਲੇਰ ਆ ਬੜੇ ਠੀਕ ਠਾਕ ਆ ਜੇ ਦਾਣਾ ਪਾਣੀ ਹੋਇਆ ਨਾ ਫਿਰ ਜਾਵਾਂਗੇ ਉਹ ਬੰਦ ਕਰਦਾ ਸਰਦਾਰ ਇਹਨੂੰ ਹੁਣ ਬੰਦ ਆਵਲਾ ਬੰਦ ਕਰ ਕਿਹੜੀ ਦਾਵਤ ਵਿੱਚ ਕੀ ਆ ਹੁਣ ਗੱਲਬਾਤ ਦਾਵਤ ਕਿਹੜੀ ਉਹ ਮੈਂ ਸੁਣਾਈ ਆ ਉਹ ਤਾਂ ਰਿਕਾਰਡ ਕਰ ਲਈ ਦਾਵਤ ਵਾਲੀ ਰਿਕਾਰਡ ਕਰ ਲਈ ਆ ਤਾਏ ਫਤਿਹ ਨੇ ਕੀਤੀ ਸੀ ਦਾਵਤ ਤਾਏ ਫਤਿਹ ਨੇ ਕੀਤੀ ਸੀ ਹਾਜੀ ਸਾਹਿਬ ਤੂੰ ਕੋ ਸੁਣਾ ਦੇ ਤੈਨੂੰ ਕੋਈ ਨਹੀਂ ਆਉਂਦੀ ਇੰਡੀਆ ਦੀ ਗੱਲਬਾਤ ਉਹ ਮੈਨੂੰ ਮੇਰੇ ਕੋਲ ਮੈਂ ਹੁਣ ਸੁਣਾ ਹੁੰਦੀ ਉਹ ਥੱਕ ਗਿਆ ਉਹ ਮੇਰੇ ਅੱਖ ਨੂੰ ਪੈਂਦੀ ਲਿਸ਼ਕ ਜਾ ਚੌਥਾ ਇਹਨਾਂ ਦਾ ਬਾਰਡਰ ਖੁੱਲ ਗਿਆ ਕਿਹਨਾਂ ਆ ਇਹਨਾਂ ਦਾ ਖੁੱਲ ਗਿਆ ਕਰਤਾਰਪੁਰ ਵਾਲਾ ਆਹ ਇਹਨਾਂ ਦਾ ਕਰਤਾਰਪੁਰ ਸ਼ਹਿਰ ਸੀਗਾ ਅੱਛਾ ਕਰਤਾਰਪੁਰੀ ਹੈ ਇਹ ਕਰਤਾਰਪੁਰ ਹੀ ਹੈ ਕਿੰਨੀ ਉਮਰ ਸੀ ਬਾਬਾ ਤੇਰੀ ਉਦੋਂ ਹੋ ਗਿਆ ਹੈ ਕਿੰਨੀ ਉਮਰ ਸੀ ਜਦੋਂ ਤੁਸੀਂ ਆਏ ਉਤੋਂ ਇੰਡੀਆ ਚ ਹਾਂ ਮੈਨੂੰ ਉਹ ਸਾਰੀ ਸੀ ਉਹ ਇਹਨੂੰ ਨਹੀਂ ਪਤਾ ਇੰਡੀਆ ਦੇ ਕਿਸੇ ਗੱਲ ਦਾ ਜਦੋਂ ਜਾੜੇ ਪਏ ਇਹਨੂੰ ਕੀ ਪਤਾ ਕਿਉਂ ਉਹ ਯਾਰ ਹਰ ਬੰਦੇ ਦਾ ਜ਼ਿਹਨ ਤਾਂ ਨਹੀਂ ਇਦਾਂ ਦਾ ਹੁੰਦਾ ਉਹ ਪਤਾ ਇਹਨੂੰ ਸਾਰਾ ਮੇਰਾ ਆਣੀਏ ਨਿਆਣਾ ਕਿਤੇ ਹੁਣ ਮੈਂ ਕਹਿੰਦਾ ਤੈਨੂੰ ਵੱਡਾ ਵਾ ਪਰ ਉਹਨੂੰ ਨਹੀਂ ਪਤਾ ਚਲੋ ਹੁਣ ਜੋ ਤੂੰ ਆ ਉਹ ਹਰ ਬੰਦਾ ਤਾਂ ਨਹੀਂ ਹੋ ਸਕਦਾ ਨਾ ਜੀ ਨਾ ਨਹੀਂ। ਮੈਨੂੰ ਤਾਂ ਸਾਡੇ ਸਾਰੇ ਮਹੱਲੇ ਦੇ ਪਿੰਡ ਦੇ ਸਾਰੇ ਮਹੱਲੇ ਦੇ ਲੋਕਾਂ ਦਾ ਪਤਾ ਲੱਗੂ ਇਹੋ ਜਿਹੀਆਂ ਬੂਟੀਆਂ ਆਮ ਨਹੀਂ ਲੱਭਦੀਆਂ 40 ਪਿੰਡਾਂ 'ਚ ਇੱਕ ਆ ਕਿਤੇ ਜਾ ਕੇ ਨਹੀਂ ਪਤਾ ਹੈਗਾ ਅਸੀਂ ਤਾਂ ਹੁਣ ਬਹੁਤ ਇਕੱਠੇ ਬਹਿੰਦੇ ਰਹਿੰਦੇ ਆ ਨਾ ਹਾਂ ਇੰਨਾ ਜ਼ਿਹਨ ਆ ਨਾ ਇਹਦਾ ਹਾਂ ਅਖੀਰ ਹਾਂ ਆ ਮੁਸਲਿਮ ਸਾਹਿਬ ਦੀਆਂ ਗੱਲਾਂ ਸੁਣਨਾ ਚਿੱਟਾ ਤਾਂ ਨਾ ਪੜ ਹਾਂ ਜਿੰਨੀਆਂ ਮਰਜ਼ੀ ਕੋ ਸੁਣ ਉਹ ਭਾਸ਼ਾ ਤੂੰ ਮੂੰਹ ਲਕੋਈ ਜਾਂਦਾ ਖੈਰ ਆ ਆਣ ਦੇ ਫੋਟੋ ਮਾੜੀ ਜੀ ਦਰਸ਼ਨ ਤਾਂ ਕਰਾ ਮਾੜੇ ਜਿਹੇ ਉਹ ਸਾਰਿਆਂ ਦੇ ਘਰ ਤੋਂ ਦਰਸ਼ਨ ਹਾਂ ਭਾਸ਼ਾ ਦੇ ਮੂੰਹ ਤੇ ਕੀ ਆ ਵੀ ਨਹੀਂ ਉਦਾਂ ਤਾਂ ਖੈਰ ਚਲੋ ਆ ਬੰਦੇ ਸਾਡੇ ਚੇਅਰਮੈਨ ਸਾਹਿਬ ਹੀ ਬੈਠੇ ਆ ਰੰਗ ਤਾਂ ਚਮਕਿਆ ਪਿਆ ਹੈ ਲਾਫਟਾਂ ਨਿਕਲਦੀਆਂ ਇਹ ਮਿਸਤਰੀ ਸਾਹਿਬ ਆ ਜੀ ਗੈਸ ਹੋ ਗਈ ਇੱਧਰ ਥੋੜਾ ਜਿਹਾ ਕੰਮ ਕਸਮੈਲ ਜਿਹਾ ਇਹਦਾ ਤੈਨੂੰ ਕਿਸਾਨੇ ਕੀ ਉਧਰੋਂ ਫਾਇਦਾ ਜਾ ਰਹੀ ਬੰਦਿਆਂ ਦੀ ਆਉਣ ਜਾਣ ਵਾਲੇ ਇੰਨੇ ਜਾਂਦੇ ਆ ਮੈਨੂੰ ਫਿਰਦੇ ਤੇ ਮੇਰੇ ਕਿਹੜਾ ਤੇਜ਼ ਚੱਲਦਾ ਉਹਨਾਂ ਦਾ ਉਹ ਚਾਚਾ ਸਿਰਫ ਐਵੇਂ ਤੈਨੂੰ ਇੱਕ ਵਹਿਮ ਬਣਿਆ ਵਾ ਕੋਈ ਟੈਨਸ਼ਨ ਨਹੀਂ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਹੁਣ ਕੰਮ ਤਾਂ ਹੁੰਦਾ ਚਲੋ ਗੱਲ ਤੇ ਇਹ ਨਾ ਵੀ ਮਤਲਬ ਵੀ ਤੈਨੂੰ ਆਪਣਾ ਜੀ ਨਾਲ ਚਾਹੀਦਾ ਵਾ ਇੰਨਾ ਹੀ ਰੌਲਾ ਵਾ ਆਪਣਾ ਜੀ ਚਾਹੀਦਾ ਨਾਲ ਆਪਣਾ ਜੀ ਚਾਹੀਦਾ ਨਾਲ ਉਹ ਤਾਂ ਜ਼ਰੂਰੀ ਉਹ ਹੈ ਮੈਂ ਤਾਂ ਬਾਬੇ ਨੂੰ ਕਿਹਾ ਸੀ ਉਹ ਆਪਣਾ ਮੇਲੋਂ ਦੇ ਆ ਇਹਨਾਂ ਦੇ ਨਾਲ ਦੇ ਪਿੰਡ ਦੇ ਮੇਲੋਂ ਦੇ ਬਾਬੇ ਨੇ ਜਾਣਾ ਤੇ ਉਹਦੇ ਮੁੰਡੇ ਨੇ ਜਾਣਾ ਉਹਨਾਂ ਉਹਨਾਂ ਨੇ ਜਾਣਾ ਆ ਨਹੀਂ ਨਹੀਂ ਜ਼ਫਰ ਵੈਸੇ ਤਿਆਰ ਆ ਅੱਛਾ ਉਹਨੇ ਚਲੇ ਜਾਣਾ ਇਹਦੇ ਨਾਲ ਅੱਛਾ ਉਹ ਜਿਹੜਾ ਮੇਲੋਂ ਸੀ ਹਾਂ ਬਾਈ 99 ਗੁਜਰਾਂ ਦੀ ਰਿਸ਼ਤੇਦਾਰੀ ਬਾਵਾ ਹੈਗੀ ਉਹ ਅਸੀਂ ਮਿਲ ਕੇ ਆਏ ਸੀ ਜਿਹੜਾ ਉੱਥੇ ਆਇਆ ਸੀਗਾ ਉਹਦਾ ਨਾਂ ਸੀਗਾ ਅਕਰਮ ਸਰਪੰਚ ਆ ਉੱਥੋਂ ਦਾ ਵੀ ਰਾਬਤਾ ਹੈਗਾ ਉਹ ਜਿਹੜਾ ਲੁਧਿਆਣੇ ਵਾਲਾ ਜਿਹੜਾ ਕਿਸਾਨਿਆ ਕੋਈ ਭੇਜਿਆ ਆਹੋ ਸੁਣਦਾ ਜਿਹੜਾ ਕਿਸਾਨਿਆ ਮੇਲੋਂ ਆ ਨਾ ਹਾਂ ਮੇਲੋਂ ਆ ਜਿਹੜਾ ਹਾਂ ਉਹ ਸਾਡੇ ਪਿੰਡ ਦੇ ਯਾਰ ਵਿਚਾਲੇ ਢੱਕ ਸੀ ਜਾਨੀ ਚਰਾਗੇ ਨੂੰ ਢੱਕ ਕਹਿੰਦੇ ਆ ਸਰਾਨ ਜੰਗਲ ਨੂੰ ਹਾਂਜੀ ਇਹ ਜੰਗਲ ਸੀ 18 20 50 100 ਮਰਬਾ ਹੋਣਾ ਹਾਂ ਉਹ ਸਿਰਫ ਨਾ ਉਹ ਢੱਕ ਸੀ ਹੁਣ ਉਹ ਸਾਰੀ ਆਬਾਦ ਹੋ ਗਈ ਹੈ ਜ਼ਮੀਨ ਉਹਦੇ ਮੇਰੇ ਵਾਲੇ ਦੇ ਮੈਨੂੰ ਆਇਆ ਸੀ ਨਾ ਟੈਲੀਫੋਨ ਅੱਛਾ ਆਹ ਮੇਲੋਂ ਸੁਰਜੀਤ ਆ ਆਹੋ ਸਰਜੀਤ ਜਿਹੜਾ ਉਹਨੂੰ 94 ਵਾਲਾ ਰਿਪੂ ਜਿਹੜੇ ਤੇ ਜਾਂਦੇ ਆ ਕਿਸਾਨਾ ਹੁਣ ਭਲਾ ਉੱਥੇ ਜ਼ਮੀਨਾਂ ਸਿੱਖ ਖਰੀਦਦੇ ਜ਼ਿਆਦਾ ਮਾਲਕ ਬਣਦੇ ਆ ਹਾਂ ਤੇ ਹੋਰ ਵੇਚੀ ਨਹੀਂ ਅੱਗੇ ਜਾਂਦੇ ਤਾਂ ਜ਼ਗੀਰਾਂ ਤੋੜ ਦਿੱਤੀਆਂ ਸੀਗੀਆਂ ਇੰਡੀਆ ਗਵਰਨਮੈਂਟ ਜਦੋਂ ਪਾਕਿਸਤਾਨ ਜਿੱਤੇ ਇੰਡੀਆ ਪਾਕਿਸਤਾਨ ਆਜ਼ਾਦ ਹੋਇਆ ਹਾਂ ਨਹੀਂ ਹੁਣ ਤਾਂ ਆਪਣੀਆਂ ਲੈਂਦੇ ਉਸ ਤੋਂ ਹੋ ਬਾਅਦ ਜ਼ਿਮੀਦਾਰ ਕੋਈ ਨਾ ਉੱਥੇ ਪਤਾ ਨਹੀਂ ਮੈਨੂੰ ਜ਼ਿਆਦਾ ਨਹੀਂ ਪਤਾ ਪਿੰਡ ਦੇ ਨੇ ਵੇਚ ਉਹਦਾ ਕੇ ਪਤਾ ਨਹੀਂ ਕੀ ਹੋਰ ਸੂਰਤ ਆ।
ਔਰ ਸਾਲ ਕੋ ਰਹਿਣਾ ਸੀ ਗਏ ਉਹ ਹੁਣ ਦੱਸਾਂ ਕੀ ਆ, ਉਹ ਲੋਕ ਸਾਰੇ ਬਾਹਰ ਗਏ ਆ, ਇੱਥੇ ਕੋਠੀਆਂ ਬਣਾ ਕੇ ਭਈਆਂ ਨੂੰ ਦਿੱਤੀਆਂ, ਉਹ ਜਿਹੜੇ ਬਿਹਾਰੀ ਆ ਪਹਿਲੀਆਂ ਪਈਆਂ ਕੋਠੀਆਂ ਉਹ ਕੋਠੀਆਂ 'ਚ ਉਹ ਵਸਣ ਡੇ, ਨਿਆਣੇ ਉਹਨਾਂ ਦੇ ਇੱਥੇ ਪੜਨ ਡੇ, ਤੇ ਆਪ ਉਹ ਕੈਨੇਡਾ ਅਮਰੀਕਾ ਬੈਠੇ ਆ। ਮੈਨੇਜਰ ਸਿੰਘ ਆ, ਉਹਦੀ ਪੂਰੇ ਕੀਲੇ 'ਚ ਆ ਕੋਠੀ ਉਹਦੀ, ਮੈਨੇਜਰ ਸਿੰਘ ਦੀ। ਇੱਕ ਉਹ ਮੈਨੇਜਰ ਸਿੰਘ ਆ, ਉਹਦੀ ਭੈਣ ਹੁੰਦੀ ਸੀ ਉੱਥੇ, ਰੋਡੀ ਛੋਟੋ, ਹਾਂ ਛੋਟੋ ਵਾਰੋ ਭੈਣ ਭਰਾ ਉੱਤੇ ਰਹਿੰਦੇ ਆ। ਅੱਛਾ ਅੱਛਾ ਉਹਦਾ ਨਾਂ ਛੋਟੋ ਸੀ, ਸਾਡੀ ਖਾਨਾ ਸੀ ਨਿੱਕੀ ਮੇਰੇ ਰੋਡੀ ਉੱਤੇ ਤੇ ਬਾਹਰ ਨਹੀਂ ਹੁੰਦੇ। ਅੱਛਾ ਉਹ ਭੈਣ ਭਰਾ ਦੋਏ ਉੱਥੇ ਕੋਠੀ 'ਚ ਰਹਿੰਦੇ ਆ, ਹੋਰ ਕੋਈ ਨਹੀਂ, 100 ਜੀ ਆ ਉਹਨਾਂ ਦਾ ਕੈਨੇਡਾ। ਤੇ ਸਾਡੇ ਨਾਲ ਨੰਬਰਦਾਰ ਸੀ ਉਹਦਾ ਪਿਓ ਮੂਲਾ ਸਿੰਘ, ਹਾਜੀ ਸਾਹਿਬ ਕੋਲ ਗੱਲ ਸੁਣੀ ਸਾਡੇ ਦਰਵਾਜ਼ੇ ਨਾਲ ਇਦਾਂ ਹੀ ਦਰਵਾਜ਼ਾ ਸੀ ਉਹਦਾ, ਪੁੱਛਾ ਲੈਣਗੇ। ਇੱਕ ਦਰਵਾਜ਼ਾ ਸਾਰੇ ਦੂਆ ਉਹਦਾ। ਉਹ ਗੱਲ ਨਹੀਂ ਸੁਣਾਉਂਦੀ ਨੀਲਾ, ਕਹਿੰਦੀ ਕਿ ਬਾਬਾ ਅਸੀਂ ਉਹ ਦੂਏ ਪਾਸੇ ਜਿਹੜੀ ਕਾਪੇ ਦੀ ਦੁਕਾਨ ਹੁੰਦੀ ਸੀ ਗਲੀ ਦੇ ਵਿੱਚ ਨਾ ਕਿ ਅਸੀਂ ਤੁਹਾਡੇ ਕੋਲ ਚੱਲ ਕੇ ਉੱਧਰ ਨੂੰ ਜਾਂਦੇ ਸੌਦਾ ਲੈਣਾ ਨਿਆਣੇ। ਸਹੀ ਦਾ ਸਹੀ ਦਾ ਧਿਆਨ ਨਹੀਂ। ਗੱਲ ਤਾਂ ਜੀ ਚਲੇ ਗਏ ਨੇ ਇੱਕ ਵਾਰੀ, ਉਹਨਾਂ ਦੇ ਸਿੱਖਾਂ ਦੇ ਮੂੰਹ ਤੇ ਹੋਣੀ ਆ, ਫੇਰ ਗੱਲ ਬਣਨੀ ਆ। ਆਹ ਨਹੀਂ, ਮੂੰਹ ਤੇ ਗੱਲ ਦਾ ਤਾਂ ਫੇ ਆਪਣਾ ਹੀ ਸਵਾਦ ਆ। ਇਹ ਤਾਂ ਬਾਬਾ ਤੈਨੂੰ ਗੱਲ ਹੋਰ ਫੁਰਨੀ ਆ। ਗੱਲ ਸਿੱਖਾਂ ਨੂੰ ਆਪਣੇ ਪਿੰਡ ਵਾਲੇ ਇਹੋ ਜਿਹੀ ਸੁਣਾਓ, ਨੱਚਦੇ ਫਿਰਨਗੇ ਆ ਗੇੜੇ ਨਹੀਂ ਮਾਰ। ਉਹ ਜਿਹੜਾ ਕੇਲੇ ਵਾਲੇ ਚਲਾਏ ਸੀ ਜਿਹੜੀ, ਉਹ ਗੱਲ ਸੁਣਾ ਦੇ ਹੈ। ਕਹਿੰਦਾ ਸਾਲੇ ਕੋਈ ਐਸੀ ਬਾਤ ਬਤਾਉਂਗਾ ਸਾਰੀ ਰਾਤ ਸੌਊਗਾ ਨਹੀਂ, ਕਹਿੰਦਾ। ਉਹ ਸਿੱਖ ਸੀ ਨਾ ਉੱਥੇ, ਅਸੀਂ ਡੇਬੀਆਂ ਹੁੰਦੇ ਸੀ ਇਕੱਠੇ। ਅੱਛਾ ਉਹ ਸਿੱਖ ਬੜੇ ਜਵਾਨ ਮੇਰੇ ਜਿਹੜੇ ਤਕੜੇ ਗਦੇਵ ਹੋਣੀ, ਹਾਂ ਉਹਨਾਂ ਦੇ ਨਾਲ ਉਹ ਕਹਿੰਦੇ ਨਾ ਹਾਂ ਪੜਾਉ ਹੋਵੇ ਕਾਤੇ, ਉਹ ਕਹਿਣ ਲੱਗੀ ਹੈ ਨਾ ਬਈ ਤੁਸੀਂ ਉਹ ਮੁਰਗੀ ਵੱਢ ਕੇ ਖਾਣੇ ਜਿਹੜਾ ਪਰਾਂ ਕਰਕੇ ਬਾਲਿਆ ਕਰੋ। ਅੱਛਾ ਉਹ ਕਹਿੰਦੇ ਅਸੀਂ ਤਾਂ ਐਵੇਂ ਹੀ ਕਰਨੀ। ਉਹ ਜਿਹੜਾ ਵੀ ਇੰਡੀਆ ਦੇ ਸੀ। ਅੱਛਾ। ਇੰਡੀਆ ਦੇ ਕੇਲੇ ਦੇ ਸੀ, ਕੇਲੇ ਦੇ। ਕੇਲੇ ਦੇ ਅੱਛਾ। ਹੱਥ ਦਾ ਕੇਲਾ ਹੈ ਸੀ ਵਿਚਾਰੇ ਨਿੱਕੇ ਨਿੱਕੇ। ਹਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਜਲਾਹੇ ਨੂੰ ਲਤੀਫ ਨੇ ਭੁੱਲ ਗਿਆ ਹੁਣ ਮੈਂ ਨਾ ਉਹਦਾ ਨਾ ਦੇਖ। ਮੈਂ ਕਿਹਾ ਗੱਲ ਸੁਣੋ, ਮੈਂ ਕਿਹਾ ਸਿੱਖ ਨया ਪੁਰਾਣਾ ਵਾਲੇ ਜਵਾਨ ਆ ਬੰਦੇ, ਤੁਸੀਂ ਇਹਨਾਂ ਨਾਲ ਪੰਗਾ ਨਾ ਲਿਓ, ਤੁਹਾਨੂੰ ਮੈਂ ਕਿਹਾ ਕਿਚਨ ਧੂੜ ਕੇ ਆ ਠੋਕਣਗੇ ਤੁਹਾਨੂੰ। ਠੋਕਣਗੇ ਤੁਹਾਨੂੰ। ਹਾਂ। ਕਹਿਣ ਲੱਗਾ ਕਿ ਮੈਨੂੰ ਕਹਿੰਦਾ ਬਾਬਾ ਚਾਚਾ, ਮੈਂ ਕਿਹਾ ਹਾਂ। ਕਹਿੰਦਾ ਸਾਲੇ ਨੂੰ ਐਸੀ ਗੱਲ ਸੁਣਾਓ ਸੌਂ ਨਾ, ਕਹਿੰਦਾ ਟੱਪਦਾ ਫਿਰੂ ਸਾਰੀ ਰਾਤ, ਕਹਿੰਦਾ ਮੈਂ ਗੱਲ ਨਾ ਮਾਰ। ਮੈਂ ਕਿਹਾ ਅੱਛਾ। ਮੈਂ ਗੁਰਦੇਵ ਨੂੰ ਕਿਹਾ, ਮੈਂ ਗੁਰਦੇਵ ਇਹਨਾਂ ਨੂੰ ਨਾ ਛੇੜੀ, ਮੈਂ ਕਿਹਾ ਮਾਰਦੇ ਨਹੀਂ। ਕਹਿੰਦਾ ਕਿ ਬਾਬਾ ਅਸੀਂ ਤਾਂ ਕੁਝ ਨਹੀਂ, ਕਹਿੰਦੇ ਜਾਣ ਕੇ ਪੰਗੇ ਲੈਂਦੇ, ਆਪਣੀ ਪਕਾਉਣ ਖਾਣ, ਅਸੀਂ ਕਹਿੰਦਾ ਆਪਣੀ ਜਿੱਦਾਂ ਮਰਜ਼ੀ ਪਕਾਈ ਕੇ ਖਾਈਏ। ਨਹੀਂ ਤੇ ਗੱਲ ਉਹਨੇ ਕਿਹੜੀ ਸੁਣਾਣੀ ਸੀ? ਕੋਈ ਗੱਲ ਸੁਣਾਉਂਦੀ ਸੀ, ਕੋਈ ਤੋਤਕੜਾ ਸੁਣਾਉਣਾ ਸੀ ਉਹਨੂੰ, ਉਹਦੇ ਖਿਲਾਫ ਹੋਰ ਗੱਲ ਕਿਹੜੀ ਸੀ? ਅੱਛਾ ਗੱਲ ਨਹੀਂ ਮਾਰ ਦੇਣਾ ਸੀ ਉਹਦੇ ਛਪਾਕੀ ਨਿਕਲੀ ਸੀ ਵੀ ਜਿਹੜੀ ਹਾਂ। ਉਹ ਜਿਵੇਂ ਕਹਿੰਦੇ ਕਿਸੇ ਨੂੰ ਮਿਹਣਾ ਮਾਰਿਆ, ਕੋਈ ਮੈਨੂੰ ਮਾਰਿਆ ਤਾਂ ਹੀ ਐਸਾ ਮਾਰਨਾ ਸੀ ਉਹਨੇ। ਮੈਨੂੰ ਤੇ ਕਹਿੰਦਾ ਸੌ ਹੀ ਨਾ ਕੋਈ ਸਾਰੀ ਰਾਤ, ਕਹਿੰਦਾ ਤੈਨੂੰ ਬਾਬਾ ਤੁਰੇ ਫਿਰਦੇ ਦਿਸਣੀ। ਅੱਛਾ ਬਾਬਾ ਉੱਥੇ ਲੇਵੀਆ 'ਚ ਆਪਣੀ ਹਾਂਡੀ ਰੋਟੀ ਪਕਾਉਂਦੇ ਸੀ। ਹੋਰ ਉੱਥੇ ਸਾਡੇ ਇੱਥੇ ਭੂਆ ਬੈਠੀ ਸੀ ਹੋਟਲ ਤੇ। ਨਹੀਂ ਬਾਬਾ ਇਹ ਆਪਣਾ ਇਹਦੀ ਫਿਰ ਪੈਂਟ ਨਹੀਂ ਪੂਰੀ ਆਉਂਦੀ ਹੁੰਦੀ ਸੀ ਤਾਂ ਇਹਦੀ ਸੇਬੇ ਬੰਦਾ ਹੁੰਦਾ ਸੀ। ਤੇਰਾ ਤਾਂ ਆਇਆ, ਹੁਣ ਤੂੰ ਗਾਂ ਗੱਲ ਪੁੱਛਣੀ, ਤੂੰ ਜਾ ਕੇ ਤਾਂ ਗੱਲ ਕਰ ਪਾਏਗਾ, ਫਤਿਹ ਨਹੀਂ ਆਉਂਦਾ ਚੱਜਾ ਫਤੇ ਨਾ। ਉਹਨੇ ਨਹੀਂ ਕਿਸਾਨਾ ਵੀ ਨਾਲ ਮਿਲ ਗਿਆ ਹਾਜੀ ਤੇ ਤੇਰੀਆਂ ਗੱਲਾਂ ਕਰਦੇ ਆ। ਨਾ ਬਾਬਾ ਫਤਿਹ ਦੀ ਗੱਲ ਨਹੀਂ ਛਪੀ ਸੀ ਸਦੀਕ ਆਪਣਾ ਸਈਦ ਸੀਕੇ ਮੋਚੀ ਵਾਲੀ ਗੱਲ ਪਤਾ ਨਹੀਂ ਬਾਬਾ ਕਿਉਂ ਨਹੀਂ ਸੁਣਾ। ਯਾਰ ਕੀ ਗੱਲ ਕਰ। ਮੈਂ ਸੁਣਾ ਦਿੰਦਾ ਭਾਈ, ਹਾਂ ਸੁਣਾ। ਬਾਬੇ ਨੇ ਨਹੀਂ ਸੁਣਾਉਣੇ। ਹਾਂ ਇਹ ਜਦੋਂ ਬਣਿਆ ਨਾ ਪਾਕਿਸਤਾਨ ਇੰਡੀਆ ਅੱਛਾ ਨਵਾਂ ਹਾਂ ਤੇ ਚਾਚੇ ਉਹਨਾਂ ਦਾ ਘਰ ਇੱਥੇ ਹੁੰਦਾ ਸੀ। ਅੱਛਾ ਇਸ ਗੱਲ ਦਾ ਪਤਾ ਤੈਨੂੰ? ਨਹੀਂ ਮੈਨੂੰ ਨਹੀਂ ਪਤਾ। ਅੱਜ ਇੱਥੇ ਲਤੀਫ ਟੈਡੀ ਰਹਿੰਦਾ, ਹਾਂ ਇੱਥੇ ਸੀ ਇਹਨਾਂ ਦਾ ਘਰ, ਇਹਨਾਂ ਦਾ ਵੀ ਤਾਏ ਨੂਰੇ ਦਾ ਸਿੱਕੀ ਕਾ ਵੀ ਅੱਛਾ ਇੱਥੇ ਸੀਗਾ। ਅੱਛਾ ਤੇ ਬਾਜ਼ਾਰਾਂ 'ਚ ਹੁਣ ਤਾਂ ਸੋਲਣ ਲੱਗ ਗਏ ਨਾਲੇ, ਹੁਣ ਤਾਂ ਰੇਤਾ ਹੁੰਦੀ ਸੀ ਬਾਜ਼ਾਰਾਂ 'ਚ, ਹਾਂ ਕੱਚੇ ਸਾਰੇ ਮਾਹੌਲ ਸੀਗੇ। ਤੇ ਚਾਚਾ ਕਹਿੰਦਾ ਮੈਂ ਜਾਣਾ, ਤੇ ਹੁਣ ਦੇਖ ਲੈ ਵੀ ਉਹ ਹੁਣ ਵੀ ਚਾਚੇ ਨਾਲੋਂ 3 ਗੁਣੇ ਉਹ ਛੋਟਾ, ਹਾਂ ਚਾਹੇ ਉਮਰ ਉਹਦੀ ਜ਼ਿਆਦਾ ਚਾਚੇ ਹਾਂ, ਨਾਲੋਂ, ਹਾਂ। ਵੱਡਾ ਹੋਏ ਦੇ ਨਾਲੋਂ। ਸੀਕਾ ਵੱਡਾ ਹੈ ਤਾਂ। ਸੀਕਾ ਮੋਚੀ ਇਹਨੂੰ ਅੱਛਾ ਵੱਡਾ ਆ, ਬੜੀ ਗੱਲ 4-5 ਸਾਲ ਵੱਡਾ। ਨਹੀਂ ਨਹੀਂ ਹਾਂ ਪਰਮਾਨ ਗਿਆ ਚਲੋ 2 ਸਾਲ ਹੋਊਗਾ। ਹੈ ਇਹ ਤਾਂ ਇੱਥੋਂ ਦੇ ਬਸ਼ਿੰਦੇ ਹੀ ਆ ਨਾ। ਨਹੀਂ ਮੁਹੰਮਦ ਇਹ ਵੀ ਅੰਮ੍ਰਿਤਸਰ ਇਹ ਦੇ ਵੀ ਅੰਮ੍ਰਿਤਸਰ ਦੇ ਆ। ਇਹਨਾਂ ਦਾ ਸੀ ਉਹ ਪਰਾਂ ਬਾੜਾ ਜਿਹਾ ਅੱਛਾ ਬਾਜ਼ਾਰ ਦੇ ਨਾਲ, ਇਹਨਾਂ ਨੇ ਨਾ ਛਾਪੇ ਛੁਪੇ ਰੱਖੇ ਸੀ, ਕੰਡਿਆਂ ਕੁੰਡਿਆਂ ਦੀ ਵਾੜ ਵੂੜ ਕੀਤੀ ਸੀਗੀ, ਤੇ ਵਿੱਚ ਭੇਡਾਂ ਬੰਨੀਆਂ ਹੁੰਦੀਆਂ ਸੀ, ਹਾਂ ਭੇਡਾਂ ਛੱਡੀਆਂ ਸੀ। ਤੇ ਜਦੋਂ ਚਾਚੇ ਨੇ ਜਾਣਾ ਨਾ, ਤੇ ਸੀਕੇ ਨੇ ਕਹਿਣਾ ਉਹ ਗੁੱਜਰਾ ਹੁਣ ਤੇ ਨਾਲੇ ਲਤਾਉਣ ਤੇ ਗੁੱਜਰਾ ਹੁਣ ਤੇ ਰਹਿ ਹੀ ਗਿਆ। ਅੱਛਾ ਚਾਚੇ ਨੇ ਅੰਦਰੋਂ ਡਰਨਾ, ਹਾਂ ਉਹਦਾ ਚਾਚਾ ਉਹਦੇ ਥੱਪੜ ਮਾਰ ਦਿੰਦਾ ਨਾ, ਹਾਂ ਤੇ ਸੀਕਾ ਲੱਭ ਨਹੀਂ ਸੀ ਸਕਦਾ। ਹਾਂ ਫਰਕ ਹੀ ਉਹ ਬੜਾ ਡਰਨਾ ਆ। ਇਸ ਗੱਲੋਂ ਅੰਦਰੋਂ ਵੀ ਸੀਕਾ ਭਲਵਾਨੀ ਜਿਹੜੀ ਡੰਡ ਬੈਠਕਾਂ ਹਾਂ। ਦਾਦੂ ਜਾਣਦਾ ਸੀ ਹਾਂ ਹੈ। ਇਹਨੇ ਜਦੋਂ ਵੀ ਜਾਣਾ ਉਹਨੇ ਧੌਣ ਤੇ ਹੱਥ ਰੱਖਣਾ, ਗੁੱਜਰਾ ਰਹਿ ਹੀ ਗਿਆ, ਅੱਛਾ ਗੁੱਜਰਾ ਹੁਣ ਤੇ ਰਹਿ ਹੀ ਗਿਆ। ਇਹਨੇ ਨਾ ਇੱਕ ਦਿਨ ਨਾ ਚਾਚੇ ਫਕੀਰੇ ਨੇ ਉਹਨੂੰ ਕਿਹਾ, ਉਹਦੀ ਮਾਂ ਦਾ ਨਾਂ ਸੀ ਸ਼ਰੀਫਾ। ਚਾਚੀ ਇਹ ਦੇਖ ਲਾ ਸੀਕਾ ਜਿਹੜਾ ਨਾ
ਮੁੰਡਾ ਤੇਰਾ ਛੇੜਦਾ ਵਾ ਹਾਂ ਤੇ ਹਟਦਾ ਨਹੀਂ ਹੈਗਾ, ਤੇ ਮੈਨੂੰ ਆਂਦਾ ਵੀ ਮੇਰੇ ਨਾਲ ਘੋਲ। ਤੇ ਅੱਛਾ। ਉਹ ਕਹਿੰਦੀ ਇਹਨੂੰ ਪਖੀਰੀਆ ਫਿਰ ਗਈ ਜੇ, ਹਾਂ ਘੋਲ ਲੈ ਮੁੰਡੇ ਘੋਲੀ ਪੈਂਦੇ ਜੇ, ਹਾਂ। ਤੇ ਤੂੰ ਘੋਲ ਲਾ। ਕਹਿੰਦਾ ਚੰਗਾ। ਚਾਚਾ ਕਹਿੰਦਾ ਜੀ ਮੈਂ ਮਾਰਿਆ ਲਗੋਟਾ, ਉੱਥੇ ਖੜੇ ਨੇ, ਤੇ ਸੀਕਿਆ ਆ ਜਾ। ਅੱਛਾ ਸੀਕਾ ਜਦੋਂ ਮੇਰੇ ਨੂੰ ਆਇਆ ਨਾ, ਤੇ ਕਹਿੰਦਾ ਇੱਕ ਉਹਦੀ ਮੈਂ ਗਿੱਚੀ ਨੂੰ ਹੱਥ ਪਾ ਲਿਆ, ਹਾਂ ਇੱਕ ਉਹਦੀ ਗਿੱਟੇ ਨੂੰ ਹੱਥ ਪਾ ਲਿਆ, ਸੀਕੇ ਨੂੰ ਤੋਲਿਆ, ਤੇ ਐਨ ਤੋਲੀ ਦੀ ਆ, ਅੱਛਾ ਤੋਲ ਕੇ ਮਾਰਿਆ ਚੱਕ ਕੇ ਉਹਦੇ ਭੇਡਾਂ ਦੇ ਵਿੱਚ। ਭਾਈ ਸੀਕੇ ਨੂੰ ਪੈ ਗਈ ਗਸ਼ੀ, ਸੀਕੇ ਨੂੰ ਗਸ਼ੀ ਪੈ ਗਈ। ਸ਼ਰੀਫਾ ਨੇ ਡੰਡਾ ਚੱਕਿਆ, ਚਾਚਾ ਮੋਰੇ ਮੋਰੇ, ਤੇ ਸ਼ਰੀਫਾ ਪਿੱਛੇ। ਨਾ ਹੁਣਿਆ ਟੁੱਟ ਪੈਣਾ, ਮੇਰਾ ਮੁੰਡਾ ਮਾਰ ਛੜਿਆ ਜੇ। ਹੈ ਅੱਛਾ ਉਹ ਗੱਲ ਆ ਆਹ। ਅੱਛਾ ਅੱਛਾ ਮੁੜ ਸੀਕੇ ਨੇ ਨਹੀਂ ਫਿਰ ਗਸ਼ੀ ਕਿਦਾਂ ਟੁੱਟੀ? ਕਿੰਨੀ ਕੁ ਦੇਰ ਬਾਅਦ ਟੁੱਟ ਗਈ ਗਸ਼ੀ ਬਾਬਾ ਉਹਦੀ? ਇਹ ਤਾਂ ਭੱਜ ਗਿਆ ਸੀ ਅੱਛਾ ਸ਼ਰੀਫਾ, ਮਗਰ ਮਗਰ ਮੂਰੇ ਮੂਰੇ, ਇਹ ਭੱਜ ਗਿਆ ਭਾਈ। ਅੱਛਾ ਆ ਗੱਲ ਆ, ਆਹ ਗੱਲ ਅਸੀਂ ਕਿਹਾ ਪਤਾ ਨਹੀਂ ਕਿਹੜੀ ਗੱਲ ਆ। ਮੈਨੂੰ ਇੱਕ ਵਾਰੀ ਤਾਂ ਪਤਾ, ਮਾਮੇ ਨੇ ਫਿਰ ਪੁੱਛਿਆ। ਚਾਚਾ ਫਕੀਰੀਆ ਗੱਲ ਸੁਣਾਉਂਦਾ ਜੀ, ਜਦੋਂ ਸੌਂਦਿਆ ਸੀਗਾ। ਹੈ ਗੱਡਾ ਚੁੱਕ ਕੇ ਬਸ਼ੀਰ ਚਲਾਏ ਮੂਰੇ ਮੂਰੇ, ਅਸੀਂ ਵੀ ਖੜੇ, ਸੁਲਤਾਨ ਜੱਟਾਂ ਦਾ ਐਵੇਂ ਜਿੱਦ ਪਿਆ। ਅੱਛਾ ਗੱਡਾ ਖੜਾ ਸੀ ਇੱਥੇ, ਹਾਂ ਉਹ ਸੁਲਤਾਨ ਨੇ ਤਾਂ ਬਾਹ ਪਾਈ ਨਾ, ਤਾਂ ਹਲਾਇਆ ਹੁਲਾਇਆ ਜਿਹਾ, ਅੱਛਾ ਤੇ ਅਸੀਂ ਵੀ ਖੜੇ ਸੀ ਉੱਥੇ। ਹਾਂ ਇਹ ਮਾਮਾ ਕਹਿੰਦਾ ਵੀ ਇਦਾਂ ਨਹੀਂ, ਹਾਂ ਇੱਕ ਬੰਦਾ ਇੱਧਰਲੇ ਬੰਨੇ ਬਿਠਾ ਲਿਆ ਫੱਟੀ ਤੇ, ਹਾਂ ਇੱਕ ਪਿਛਲੀ ਫੱਟੀ ਤੇ ਬਿਠਾ ਲਿਆ ਪਵੀਏ ਨਾਲ। ਅੱਛਾ ਇਹਨੇ ਪਾਈ ਬਾਹ ਪਾ ਕੇ ਉਹਦਾ ਗੱਡਾ ਬੱਕੀ ਬਣ ਗਿਆ। ਗੱਡਾ ਕਰਤਾ ਸੀ। ਕੀ ਬਾਤ ਹੈ, ਦੋ ਬੰਦੇ ਬਾਹਰ ਕੇ ਦੋ ਬੰਦੇ ਬਿਠਾ ਕੇ। ਮੈਂ ਕਿਸਾਨਾ ਜਿਹੜੀ ਮੈਂ ਗੱਲ ਇਹਦੀ ਦੇਖੀ ਹੈ ਨਾ, ਹਾਂ ਜਦੋਂ ਚਾਚਾ ਤੂੰ ਬੀ ਲੈਣਾ ਸਾਡੇ ਘਰੋਂ, ਉਹ ਵੇਲਾ ਗੁਜ਼ਰ ਗਿਆ, ਕਾਹਨੂੰ ਯਾਦ ਇੱਧਰ ਦੇਖ 100 ਕਿਲੋ ਦੀ ਬੋਰੀ ਇੱਥੇ ਆ ਗੇਟ ਦੇ ਵਿੱਚ ਪਈਆਂ ਬੋਰੀਆਂ। ਤੇ ਅੱਛਾ। ਇਹਨੂੰ ਬੀ ਚਾਚੇ ਕੋਲ ਹੈ ਨਹੀਂ ਸੀ, ਪਤਾ ਨਹੀਂ ਮਾੜਾ ਸੀਗਾ, ਇਹਨੇ ਕਿਹਾ ਚਲੋ ਬੀ, ਮੈਂ ਕਿਹਾ ਚੱਲ ਲੈ ਜੀ ਬੋਰੀਆਂ ਦੋ ਇੱਥੇ ਪਈਆਂ ਸੀ। ਅੱਬਾ ਜੀ ਹੁੰਦੇ ਦੀਆਂ ਗੱਲਾਂ ਇਹ, ਅੱਛਾ ਯਕੀਨ ਕਰ ਲਾ, ਇਹਨੇ ਬੋਰੀ ਨੂੰ ਥੱਬਾ ਭਰਿਆ ਨਾ ਲੈਣਾ ਦੇਣਾ, ਉਹਦੇ ਉਤਰੇ ਨੇ ਕੰਨਾ ਕੱਢੇ ਹੁੰਦੇ ਆ। ਆਹੋ ਇਹਨੇ ਐ ਹੀ ਬੋਰੀ ਚੁੱਕੀ ਚੁੱਕ ਕੇ ਰੇੜੀ ਉੱਤੇ ਰੱਖਤੀ। ਬੁੱਲ 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 ਅਖੀਰ ਆ ਜੀ। ਟਾਈਮ ਦੀਆਂ ਚਾਚਾ ਗੱਲਾਂ। ਨਹੀਂ ਟਾਈਮ ਤਾਂ ਹਲੇ ਵੀ ਠੀਕ ਆ, ਖਰਾਕ ਆ ਖਰਾਕ ਵੀ ਠੀਕ ਆ। ਖਰਾਕ ਉਹਨਾਂ ਨੇ ਅਰਬੀਆਂ ਦੀਆਂ ਲਕੀਰਾਂ ਕਢਾਤੀਆਂ ਸੀ। ਕੁਰਬਾਨੀ ਦਾ ਗੋਸ਼ ਕਿਸੇ ਨੂੰ ਦੇਣ ਹੁੰਦਾ ਸੀ ਇਹ ਘਰ ਦਾ? ਹਾਂ ਨਹੀਂ, ਅੱਛਾ ਕੁਰਬਾਨੀ ਘਰੇ ਲੱਗ ਜਾਂਦੀ ਸੀ। ਖਾ ਸਕਦੇ ਆ, ਕਿਸੇ ਦੇ ਦਿਓ, ਨਾ ਬਾਕੀ ਦਿਓ। ਘਰੇ ਰੱਖ ਲਓ। ਹਾਂ ਇਹ ਆਪ ਦੱਸਦਾ, ਕਹਿੰਦਾ ਤੇਰੇ ਤਾਂ ਕੋਈ ਅਫਤਾਰੀ ਨਹੀਂ ਕਰਾ। ਹਾਂ ਭਾਈ ਇੱਕ ਹੋਟਲ ਵਾਲੀਆਂ ਅਰਬੀ ਦੀਆਂ ਇਹਨਾਂ ਨੇ ਲਕੀਰਾਂ ਕਢਾਈਆਂ ਸੀ। ਉਹ ਤਾਂ ਭਰਿਆ ਇਹਦੇ ਵਿੱਚ। ਭਰਿਆ ਭਰਿਆ ਉਹ ਭਰਿਆ। ਉਹ ਤਾਂ ਉਹੀ ਤਾਂ ਦੱਸ ਰਿਹਾ ਦਾਵਤ, ਚੂਚੇ ਖਾ ਗਿਆ 10। ਨਹੀਂ ਨਹੀਂ, ਉਹ ਚੂਚੇ ਵਾਲੀ ਗੱਲ ਨਹੀਂ ਉਹ। ਪੰਜ ਉਹ ਭਾਈ ਚੂਚੇ ਵਾਲੀ ਗੱਲ ਨਹੀਂ, ਹਾਂ ਇਹਨਾਂ ਨੇ ਲੈਣੇ ਸੀ ਕੰਮ ਕੀਤਾ ਸਰਵੀ ਦੇ ਪੈਸੇ ਲੈਣੇ ਸੀਗੇ। ਉਹ ਕਿਹੜੀ? ਉਹ ਪੈਸੇ ਨਹੀਂ ਸੀ ਦਿੰਦਾ, ਓਏ ਉਹ ਉਹਦਾ ਹੋਰ ਮੈਨੇਜਰ ਗੱਲ ਆ। ਪੈਸੇ ਖਾਂਦਾ ਸੀ। ਅੱਛਾ ਹਾਂ ਉਹ ਕਹਿੰਦਾ ਮੈਂ ਪੈਸੇ ਨਹੀਂ ਦੇਣੇ, ਉਹ ਕਹਿੰਦਾ ਜੀ ਅੰਦਰੋਂ, ਉਹ ਕਹਿੰਦਾ ਆਈ ਜਾਓ। ਆਪ ਦੀ ਜ਼ਮੀਨ ਆਪ ਦੀ ਜ਼ਮੀਨ ਦੀ ਗੱਲ ਆ ਇਹ। ਅੱਛਾ। ਮਾਲਕ ਦਾ ਨਾਂ ਸੀ ਹੋਟਲ ਵਾਲੇ ਦਾ ਨਾਂ। ਉਹਦੀ ਸੀ 3 ਮੰਜ਼ਲੀ ਬਿਲਡਿੰਗ ਬਣਾਈ ਹੋਈ ਜੀ, ਆ ਡੱਕੇ ਦੇ ਕੇ ਨਹੀਂ ਉੱਤੇ ਸੋਟੇ ਦੇ ਕੇ ਉੱਤੇ ਨਹੀਂ ਪਾਉਂਦੇ ਲੈਂਟਰ। ਹਾਂ ਇਹ ਸ਼ਟਰਾਂ ਲੈਂਟਰ ਸੀਗੀਆਂ। ਸ਼ਟਰਾਂ ਕੀਤੀ ਸੀ ਨਾ ਥੱਲੇ। ਰੰਗ ਥੱਲੇ ਹੋ ਗਈ ਪੱਕ। ਹੂੰ ਜਿਸੇ ਲੈਂਟਰ ਸੁੱਕ ਗਿਆ। ਲੈਂਟਰ ਸੁੱਕ ਗਿਆ। ਉਹ ਕਹਿੰਦਾ ਯਾਰ ਅਸੀਂ ਉੱਥੇ ਕੰਮ ਕਰਦੇ, ਮੈਨੂੰ ਕਹਿੰਦਾ ਪਾਕਿਸਤਾਨੀ ਤੂੰ ਆਹ ਕੰਮ ਕਰਦੇ, ਆ ਜਿਹੜੀ ਨਾ ਇਹ ਕੱਢ ਕੇ ਡੰਡੇ ਮੋੜੀਆਂ ਸੀ, ਤਾਕੀਆਂ ਲੱਗੀਆਂ ਹੁੰਦੀਆਂ ਖੁੱਲੀਆਂ ਹੀ, ਉਹ ਥੱਲੇ ਸਿੱਟ ਦੇ। ਮੈਂ ਕਿਹਾ ਠੀਕ ਆ। ਮੈਂ ਕਿਹਾ ਦਿਹਾੜੀ ਕਹਿੰਦਾ ਤੈਨੂੰ 50 ਰਿਆਲ ਦਊਂਗਾ, 50 ਰੁਪਏ ਦਊਂਗਾ ਦਿਹਾੜੀ। ਅੱਛਾ ਮੈਂ ਕਿਹਾ ਵੀ ਖਮਸੀਨਾ ਦੀ ਤਾਂ ਖੈਰ ਆ। ਤਾਂ ਮੈਂ ਕਿਹਾ ਮਾਂ ਕਲਾ ਰੋਟੀ ਵੀ ਖਾਣੀ ਆ। ਅੱਛਾ ਹੋਟਲ ਸੀ ਉਹਦਾ। ਅੱਛਾ ਮੈਂ ਕਿਹਾ ਮਾਂ ਕਲਾ ਕਹਿੰਦੇ ਆ ਨਾ। ਉਹਦੇ ਮਾੜੇ ਮੁਕੱਦਰ ਉਹ ਹਾਂ ਘਰ ਬੈਠਾ ਹੋਣਾ। ਮੈਨੂੰ ਕਹਿ ਲੱਗਾ ਵੀ ਉਹਨੂੰ ਬੰਦਾ ਰੱਖਿਆ ਸੀ ਸਡਾਨੀ, ਇੱਕ ਜਿਹੜਾ ਪਕਾਉਣੇ ਵਾਲਾ। ਹਾਂ ਉਹ ਕਹਿਣ ਲੱਗਾ ਵੀ ਆ ਪਾਕਿਸਤਾਨੀ ਨੂੰ ਰੋਟੀ 3 ਟਾਈਮ ਤੂੰ ਦੇਣੀ। ਮੈਂ ਕਿਹਾ 3 ਟਾਈਮ ਛਾੜੇ, 1 ਟਾਈਮ ਹੀ ਮੈਨੂੰ ਦੇ ਦਿਆ। ਇੱਕ ਹੀ ਦੇ ਮੱਕੜਾ ਮੁਲਕੀ ਦਾ। ਇੱਕ ਵੇਲੇ ਮੈਂ ਕਿਹਾ ਮੈਂ ਦੁਪਹਿਰੇ ਨੂੰ ਖਾਇਆ ਕਰਨੀ ਹੈ ਗਦਾ ਜੋਹਰ ਵੀ। ਅੱਛਾ ਉਹ ਕਹਿੰਦਾ ਜੀ ਠੀਕ ਆ। ਮੈਂ ਜੀ ਉਹ ਤੇ ਚੜ ਕੇ ਉਹ ਦਾਲ ਨੂੰ ਕੇ ਉਹ ਕਰੀ ਜਾਣੇ ਥੋੜੇ ਬਹੁਤੇ ਡੰਡੇ ਤਾਕੀ ਤੇ ਸਿੱਟ ਦੇਣੇ ਤੇ ਜਦੋਂ ਕੋਈ ਆਉਣਾ ਮੈਂ ਡੰਡੇ ਤੋਂ ਸਿੱਟ ਦੇਣੇ, ਨਹੀਂ ਲਗਾ। ਗੱਲ ਕਰ ਜੀ ਨਾ, ਉਹ ਜਿਹੜਾ ਸੀ ਨਾ ਉਹ ਕਿਤੇ ਪੈਸੇ ਤੋਂ ਤੇ ਆਇਆ ਸੀ। ਅੱਛਾ ਉਹਦੇ ਵਾਲਾ ਮੈਨੇਜਰ ਸੀ ਆਹੋ ਸਡਾਨੀ। ਸਦਾਨੀ। ਉਹਨੇ ਮੇਰੇ ਕੋਲ ਕਰੀਬ 500-400 ਰੁਪਇਆ ਲੈ ਲਿਆ। ਅੱਛਾ ਸਰਫਾ ਕਹਿੰਦੇ ਆਧਾਰ ਨੂੰ ਹਾਂ ਸਰਫਾ ਲੈ ਲਿਆ ਤੈਨੂੰ ਦਿੰਨੇ ਅੱਜ ਕੱਲ। ਉਹ ਮੈਂ ਪੈਸੇ ਉਹਨੂੰ ਦੇ ਛੱਡੇ। ਹੂੰ ਦੇ ਕੇ ਜਿਸ ਵੇਲੇ ਰੋਟੀ ਦਾ ਟਾਈਮ ਹੋਣਾ ਦੁਪਹਿਰ ਨੂੰ, ਉਹਨੇ ਰੋਟੀਆਂ ਉਹ ਨੇ ਸਗੋਂ ਕਦੇ ਮੈਂ ਕਿਹਾ ਗੱਲ ਸੁਣ ਮੇਰੀ ਕੋਈ ਗੱਲ ਆ। ਮੈਂ ਕਿਹਾ ਮੈਂ ਸਿਰਫ ਨਾ ਗੋਸ਼ਤ ਹੀ ਖਾ ਕੇ ਪਲਿਆ, ਮੈਂ ਹੋਰ ਕੋਈ ਸ਼ੈ ਨਹੀਂ ਕਿਸੇ ਨੂੰ ਮੈਂ ਹੱਥ ਮੈਂ ਕਿਹਾ ਮੈਂ ਗੋਸ਼ਤ ਤੋਂ ਛੁੱਟ ਘਰ ਵੀ ਇੱਥੇ ਵੀ ਮੈਂ ਕਿਹਾ ਮੈਂ ਹੋਰ ਕੋਈ ਗੋਸ਼ਤ ਹੀ ਖਾਣਾ। ਉਹਨੂੰ ਪੈਸਿਆਂ ਦਾ ਲਾਲਚ ਸੀ।
ਵੀ ਮੈਂ ਕਿਹੜਾ ਦੇਣੇ ਆ। ਅੱਛਾ ਮੈਂ ਜੀ ਦੁਪਹਿਰ ਨੂੰ ਜਾਣਾ ਕੜਾਈ ਗੋਸ਼ਤ ਬੱਕਰੇ ਦਾ ਕਦੇ ਦੂਏ ਕਦੇ ਮੈਂ ਕਿਹਾ ਪਤਨੀ ਲਿਆ ਹੁਣ ਮੈਂ ਕਿਹਾ ਜਦ ਹੋਟਲ 'ਚ ਮਜ਼ਦੂਰੀ ਵੀ ਕਰਨੀ ਤਾਂ ਪਤਨੀ ਖਾਣਾ ਜਿਹੜਾ ਦੂਆ ਬਾਹਰੋਂ ਗੋਸ਼ਤ ਦਾ ਸੀ ਉਹ 18 ਰੁਪਏ ਕਿਲੋ ਸੀ 18 ਰਿਆਲ ਦਾ ਕਿਲੋ ਸੀ ਜਿਹੜਾ ਪਤਨੀ ਸੀ ਉਹ 45 ਰੁਪਏ ਕਿਲੋ ਸੀ ਉਦੋਂ ਅੱਛਾ ਨਹੀਂ ਪਾਕਿਸਤਾਨ ਹਾਂ ਨਹੀਂ ਉਹਨਾਂ ਦਾ ਪਤਨੀ ਗੋਸ਼ਤ ਉਸ ਵਤਨ ਦਾ ਅੱਛਾ ਮਸ਼ਰੂਏ ਬਣਾਇਆ ਮਾਲ ਦੇ ਉਹਨਾਂ ਦੇ ਉਹ ਗੋਸ਼ਤ ਹਕੂਮਤ ਲੈਂਦੀ ਹਾਂ ਵੀ ਹਕੂਮਤ ਦੇ ਕੋਲੋਂ ਜਿਹੜਾ ਬਚਦਾ ਕੋਇਦਾ ਬੜੇ ਜਿਹੜੇ ਫੋਟੋਆਂ ਵਾਲੇ ਉਹ ਲੈਂਦੇ ਮੈਂ ਜੀ ਖਾਦਾ 15 ਦਿਨ ਚੰਗਾ ਗੋਸ਼ਤ 15 ਦਿਨ ਲਾਇਆ ਅੱਛਾ। ਹਿਸਾਬ ਕੀਤਾ ਹਿਸਾਬ ਦੇ ਖੱਤ ਕੋਨੀ 750 ਰੁਪਇਆ ਬਣਿਆ 750 ਰੁਪਏ ਬਣਿਆ ਚਾਚੇ ਦਾ 15 ਰੁਪਏ ਦਿਹਾੜੀ ਅੱਛਾ 15 ਰੁਪਏ ਦੇ ਪਾਣੀ ਮੈਂ ਉੱਤੇ ਮੈਂ ਆਪਣੇ ਘਰ ਪੇ ਕਿੱਥੇ ਖਾਦਾ ਉਧਰ ਹਾਂ। ਘਰ ਵਾਲਿਆਂ ਨੂੰ ਨਹੀਂ ਮੈਂ ਮੈਸੇਜ ਦਿੱਤਾ 300 ਰੁਪਏ ਮੈਨੂੰ 400 ਉਧਰੋਂ ਆਉਣਾ ਸੀ ਉਹ ਮੈਂ ਉਹ ਮੈਸ ਵਾਲਾ ਵੀ ਬਚਾ ਲਿਆ ਮੈਂ ਕਿਹੜਾ ਮੈਸੇਜ ਖਾਦਾ ਸੀ ਮੇਰੇ ਤਾਂ ਲੱਗਿਆ ਸੀ ਉੱਥੇ ਹੋਟਲ ਹਾਂ ਖਾ ਪੀ ਕੇ ਕਰ ਕਰਕੇ ਨਾ ਆਪ ਵੀ ਮੈਂ ਉਹਨੇ 50 ਰੁਪਏ ਮੈਨੂੰ ਵੱਧ ਦਿੱਤੇ ਮੈਨੂੰ ਕਹਿੰਦਾ ਵੀ ਕੋਈ ਐਸਾ ਠੀਕ ਆ ਮੈਂ ਕਿਹਾ ਹੋ ਠੀਕ ਆ ਮੈਂ ਕਿਹਾ ਵੀ ਇਹਦੇ ਕੋਲ 400 ਰੁਪਏ ਲੈਣਾ ਮੈਂ ਅੱਛਾ ਉਹ ਆਪਣੇ ਖਾਈ ਬੈਠਾ ਸੀ ਅਹਿਮਦ ਸੀ ਉਹਦਾ ਨਾਮ ਮੈਂ ਕਿਹਾ ਅਹਿਮਦ ਕੋਲ ਆ ਮੇਰਾ ਅਰਬਾ ਮੀਆਂ ਮੈਂ ਕਿਹਾ ਅਹਿਮਦ ਨੂੰ ਸੱਦਿਆ ਮੈਂ ਕਿਹਾ ਤੂੰ ਇਹਦੇ ਕੋਲ ਪਾਕਿਸਤਾਨ ਤੋਂ ਪੈਸੇ ਲੈਣੇ ਆ ਹੁਣ ਉਹਦਾ ਉਹ ਕਿਹੜਾ ਮੁੱਕਰ ਸਕਦਾ ਦੇਣੇ ਹਾਂ ਦੇਣੇ ਆਹੋ ਨਹੀਂ ਵੀ ਲਏ ਹੋਏ ਆ ਇਹਦੇ ਕੋਲੋਂ ਤੂੰ ਆ ਲਏ ਸੀ ਉਹ ਦੇਖ ਕੇ ਮੇਰੇ ਵਾਲੂ ਆਲਾ ਦਾ ਵੀ ਮੈਂ ਕੁੱਕੜ ਕੜਾਈਆਂ ਵੀ ਖੜਾਈਆਂ ਪੈਸੇ ਫੇਰ ਨੇ ਮੰਗ ਲਏ ਹਾਂ ਚੰਗੀਆਂ ਚੰਗੀਆਂ ਬੋਟੀਆਂ ਦੇਣੀਆਂ ਮੈਂ ਕਿਹਾ ਹੋਰ ਕੋਈ ਨਹੀਂ ਖਾਣਾ ਫੋਟੋ ਉਹਦਾ ਬੜਾ ਚੱਲਦਾ ਕਿ 100 ਦੇ ਹਿਸਾਬ ਬੰਦੇ ਭੁਗਤਦੇ ਸੀ ਉੱਤੇ ਉਹ ਕਿਹੜਾ ਮਾੜਾ ਮੋਟਾ ਸੀ ਐ ਜੀ ਉਹਨੇ ਵੀ ਚੁੱਪ ਕਰਕੇ 400 ਰੁਪਏ ਦੂਈ ਗੱਲ ਨਹੀਂ ਕੀਤੀ ਕੱਢ ਕੇ ਲਿਆ ਕੇ ਦੇ ਦਿੱਤਾ ਮੈਂ ਕਿਹਾ ਉਹ ਠੀਕ ਆ ਮੈਂ ਕਿਹਾ ਚੱਲਦੇ ਆ ਖੁਸ਼ ਆ ਮੈਂ ਕਿਹਾ ਕਹਿੰਦਾ ਖੁਸ਼ ਆ ਗੱਲ ਆ ਨਹੀਂ ਗੱਲ ਤੂੰ ਚੁੱਕ ਖਾ ਗਿਆ ਕਿਹੜੀ ਨਹੀਂ ਪੈਸੇ ਲੈਣੇ ਸੀ ਤੇ ਰੋਜ਼ ਜਾਂਦਾ ਰਿਹਾ ਨਾ ਅੱਛਾ ਰੋਜ਼ ਜਾਣਾ ਪੈਸੇ ਜਦੋਂ ਉਹਦੇ ਕੋਲ ਹਲੇ ਤਾਂ ਮਾਲਕ ਤੋਂ ਵੀ ਪੈਸੇ ਥੋੜੇ ਜਿਹੇ ਲੈਣੇ ਸੀ ਤੇ ਵਿੱਚ ਉਹਨੇ ਰੱਖ ਲਏ ਸੀਗੇ ਆਹੋ ਜੇ ਤੂੰ ਰੋਜ਼ ਜਾਂਦਾ ਤੇ ਤੈਨੂੰ ਉਹ ਖਾਣਾ ਨਹੀਂ ਸੀ ਦਿੰਦਾ ਉਹਦੇ ਹੱਥ ਖੜੇ ਹੋ ਗਏ ਉਹਨੇ ਹੁਣ ਕੀ ਕਰਦਾ ਫਿਰ ਕੱਲ ਕਾਹਦੀ ਯਾਰ ਉਹਦੀਆਂ ਲਕੀਰਾਂ ਕਢਾਈਆਂ ਨੇ ਲਕੀਰਾਂ ਤਾਂ ਕਢਾ ਦਿੰਦੇ ਬਜ਼ੁਰਗ ਸਾਰੇ ਪੂਰੀਆਂ ਚਾਚੇ ਨੇ ਲਕੀਰਾਂ ਕਢਾਈਆਂ ਉਹਦੀਆਂ ਹਾਂ